ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਪਾਉਂਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਅਨਾਂ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜੇ, ਓਮਕਾਰ ਸਿੰਘ ਫਰੇਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 2 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੀਆਂ ਚਰਚਿਤ ਖਬਰਾਂ ਦੇ ਵਿੱਚੋਂ ਇੱਕ ਖਬਰ ਤੋਂ। ਰਾਘਵ ਚੱਡਾ ਦੀ ਖਾਸੀ ਚਰਚਾ ਹੈ, ਜਿਸ ਤਰੀਕੇ ਦਾ ਉਹਨੂੰ ਲਾਇਆ ਗਿਆ ਉਸ ਦੇ ਅਹੁਦੇ ਤੋਂ, ਜਿਸ ਅਹੁਦੇ ਤੇ ਉਹ ਸੀਗਾ ਆਮ ਆਦਮੀ ਪਾਰਟੀ ਵੱਲੋਂ, ਹੁਣ ਭਾਜਪਾ 'ਚ ਜਾਣ ਦੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿ ਵਾਕਈ ਰਾਘਵ ਚੱਡੇ ਨੇ ਤਿਆਰੀ ਕਰ ਲਈ ਹੈ ਜੀ। ਪ੍ਰਵੀਨ ਜੀ, ਜਿਹੜਾ ਵੀ ਫੈਸਲਾ ਆਮ ਆਦਮੀ ਪਾਰਟੀ ਨੇ ਰਾਘਵ ਚੱਡਾ ਦੇ ਸੰਦਰਭ ਚ ਲਿਆ, ਇਹ ਫੈਸਲਾ ਉਹਨਾਂ ਦੀ ਨੀਤੀਆਂ ਅਨੁਸਾਰ ਜਾਂ ਉਹਨਾਂ ਦੇ ਫਾਰਮੂਲੇ ਅਨੁਸਾਰ ਬਹੁਤ ਦੇਰ ਨਾਲ ਆਇਆ। ਇਹ ਕਾਰਵਾਈ ਤਾਂ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਰਾਘਵ ਚੱਡਾ ਤੇ। ਸਹੀ, ਇਹ ਕਾਰਵਾਈ ਉਸ ਸਮੇਂ ਹੋ ਜਾਣੀ ਚਾਹੀਦੀ ਸੀ ਜਦੋਂ ਉਹਨੇ ਕੇਜਰੀਵਾਲ ਦੀ ਇੱਛਾ ਦੇ ਉਲਟ ਜਾ ਕੇ ਮੁੰਬਈ ਦੀ ਕੁੜੀ ਨਾਲ ਵਿਆਹ ਕਰਾਇਆ। ਇਹ ਕਾਰਵਾਈ ਤਾਂ ਉਸ ਸਮੇਂ ਵੀ ਹੋ ਜਾਣੀ ਚਾਹੀਦੀ ਸੀ ਜਦੋਂ ਉਹਨੇ ਚੋਣ ਪ੍ਰਚਾਰ ਚੋਂ ਵੀ ਦੂਰੀ ਬਣਾ ਕੇ ਰੱਖੀ। ਇਹ ਕਾਰਵਾਈ ਤਾਂ ਉਸ ਸਮੇਂ ਵੀ ਹੋ ਜਾਣੀ ਚਾਹੀਦੀ ਸੀ ਜਦੋਂ ਰਾਘਵ ਚੱਡਾ ਨੇ ਕੇਜਰੀਵਾਲ ਨੂੰ ਜੇਲ੍ਹ ਜਾਣ ਤੋਂ ਬਾਅਦ ਚੁੱਪੀ ਵੱਟ ਲਈ। ਜੀ ਬਿਲਕੁਲ। ਇਹ ਕਾਰਵਾਈ ਤਾਂ ਉਸ ਸਮੇਂ ਹੋ ਜਾਣੀ ਜਦੋਂ ਪਾਰਟੀ ਤੇ ਸਭ ਤੋਂ ਔਖਾ ਟਾਈਮ ਸੀ ਤੇ ਕਹਿੰਦੇ ਜੀ ਮੈਂ ਅੱਖਾਂ ਦਾ ਇਲਾਜ ਕਰਾਉਣ ਵਿਦੇਸ਼ ਚਲਾ ਗਿਆ, ਮੈਂ ਤਾਂ ਜੀ ਟਾਈਮ ਹੀ ਨਹੀਂ ਜੀ ਮੇਰੇ ਕੋਲ। ਤਾਂ ਜੀ ਇਲਾਜ ਅੱਖਾਂ ਦਾ ਹੋਇਆ ਸੀ ਪਰ ਉਂਗਲ ਵੀ ਚੱਲਣੋਂ ਰੁਕੀ ਸੀ, ਕੋਈ ਟਵੀਟ ਨਹੀਂ ਆਇਆ, ਕੋਈ ਪੋਸਟ ਨਹੀਂ ਆਈ, ਕੋਈ ਕੁਛ ਨਹੀਂ ਆਇਆ, ਕੁਛ ਵੀ ਨਹੀਂ ਹੋਇਆ। ਸਹੀ ਹੈ। ਚਲੋ ਫੇਰ ਨਾ ਸੀ ਤਾਂ ਕਾਰਵਾਈ ਉਸ ਸਮੇਂ ਤਾਂ ਹੋ ਹੀ ਜਾਣੀ ਚਾਹੀਦੀ ਸੀ ਜਦੋਂ ਕੇਜਰੀਵਾਲ ਤੇ ਨਾ ਐਂਡ ਪਾਰਟੀ ਕਹਿੰਦੀ ਹੇਠਲੀ ਦਲ ਚੋਂ ਬਰੀ ਹੋ ਗਏ। ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭੰਗੜੇ ਪਾਏ, ਢੋਲ ਵਜਾਏ, ਲੱਡੂ ਵੰਡੇ ਤੇ ਰਾਘਵ ਚੱਡਾ ਉਸ ਵੀ ਕਿਤੇ ਨਹੀਂ ਲੱਭੇ। ਸਹੀ ਹੈ। ਸੋ ਇਸ ਲਈ ਇਹ ਪਾਰਟੀ ਇਹ ਥੋੜਾ ਦੇਖੇਗੀ ਕਿ ਉਹਨੇ ਰਾਜ ਸਭਾ ਦੇ ਤੌਰ ਦੇ ਉੱਤੇ ਕੁਝ ਕੀਤਾ ਜਾਂ ਨਹੀਂ ਕੀਤਾ, ਪੰਜਾਬ ਨੇ ਕੁਝ ਕੀਤਾ ਜਾਂ ਨਹੀਂ ਕੀਤਾ, ਸਾਡੇ ਲਈ ਕੀ ਕੀਤਾ ਇਹ ਦੇਖਣਾ ਸੀ। ਇਹ ਦੇਖਣਾ ਬਿਲਕੁਲ। ਤੇ ਜੇ ਸਾਡੇ ਉਹ ਅਜੇ ਵੀ ਯਕੀਨਯੋਗ ਹੈਗੇ, ਭਰੋਸੇਯੋਗ ਹੈਗੇ, ਫਿਰ ਪਾਰਟੀ 'ਚ ਰਹਿਣਗੇ, ਨਹੀਂ ਰਹਿਣਗੇ। ਇੱਥੇ ਤਾਂ ਸੰਸਥਾਪਕ ਨਹੀਂ ਛੱਡੇ ਅਗਲੇ ਨੇ, ਉਹ ਕੱਢ ਕੇ ਪਰੇ ਮਾਰੇ ਪ੍ਰਸ਼ਾਦ ਭੂਸ਼ਣ ਤੇ ਉਹਨਾਂ ਦੇ ਪਿਤਾ ਹੋਰੀ। ਸਹੀ ਹੈ, ਬਿਲਕੁਲ ਜੀ। ਕਿੱਥੇ ਨੇ ਉਹ, ਲੱਭਦੇ ਨੇ ਕਿਸੇ ਨੂੰ? ਜੋਗਿੰਦਰ ਯਾਦਵ ਐਂਡ ਉਹ ਗਰੁੱਪ ਜਿਹਨੇ ਕਹਿੰਦੇ ਕਿ ਅਸੀਂ ਸਭ ਤੋਂ ਪਹਿਲਾਂ ਬੀਜ ਬੀਜਿਆ ਜੀ ਇਹਦਾ, ਉਹ ਕਿੱਥੇ ਨੇ? ਉਹ ਲੱਭਦੇ ਨੇ? ਪੰਜਾਬ 'ਚ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪੈਰ ਲਵਾਏ ਹੈ, ਸੁਖਪਾਲ ਖਹਿਰੇ ਤੋਂ ਲੈ ਕੇ ਸੁੱਚਾ ਸਿੰਘ ਛੋਟੇਪੁਰ ਤੱਕ, ਕਿੱਥੇ ਨੇ ਜੀ ਉਹ? ਲੱਭਦੇ ਕਿਤੇ? ਪਹਿਲੀ ਵਾਰ ਜਿਨ੍ਹਾਂ ਨੇ MP ਸੀਟਾਂ ਜਿਤਾਈਆਂ ਉਹ ਕਿੱਥੇ ਨੇ? ਇਕੱਲੇ ਭਗਵੰਤ ਮਾਨ ਤੋਂ ਇਲਾਵਾ ਬਾਕੀ ਗਾਂਧੀ ਸਾਧੂ ਸਿੰਘ ਨੂੰ ਦੱਸ ਦੋ ਕਿੱਥੇ ਨੇ? ਸੋ ਇਸ ਲਈ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਗੁਰਪ੍ਰੀਤ ਘੁੱਗੀ ਤੋਂ ਲੈ ਕੇ ਕਿੰਨੇ ਵਾਰ ਕੀਤੇ ਨੇ ਦੇਖ ਲਓ। ਸੋ ਇਸ ਲਈ ਹੁਣ ਰਾਘਵ ਚੱਡਾ ਉਸ ਕਤਾਰ ਚ ਆਉਂਦੇ ਸੀ ਜਿਹੜੇ ਹੁਣ ਭਰੋਸੇ, ਦੇਖੋ ਜਦ ਤਾਂ ਭਰੋਸੇਯੋਗ ਹੋ ਫਿਰ ਤਾਂ ਤੁਹਾਡੀ ਕੁਰਸੀ ਅਸੀਂ ਮੁੱਖ ਮੰਤਰੀ ਦੀ ਕੁਰਸੀ ਦੇ ਬਰਾਬਰ ਵੀ ਡਾ ਦਾਂਗੇ, ਚਿੱਠੀ ਵੀ ਕੱਢ ਦਾਂਗੇ ਕਿ ਬਣਾ ਦਿਓ ਇਹਨੂੰ ਚੇਅਰਮੈਨ। ਸਹੀ। ਭਗਵੰਤ ਮਾਨ ਦਾ ਇੱਕ ਨੁਕਤਾ ਦਮ ਭਰਦਾ ਕਿ ਉਹ ਜਦੋਂ ਆਪਣੇ ਤੇ ਆ ਜਾਵੇ ਫਿਰ ਤਾਂ ਲੱਤ ਅੜਾਉਂਦਾ, ਪੰਜਾਬ ਨੂੰ ਲੁੱਟੋ, ਕੱਟੋ, ਵੱਢੋ, ਖਾਓ, ਜੋ ਮਰਜ਼ੀ ਕਰੋ, ਫਿਰ ਨਹੀਂ ਬੋਲਦਾ ਜੀ। ਸਹੀ ਹੈ। ਤੇ ਜਦੋਂ ਚੇਅਰਮੈਨ ਹੀ ਬਰਾਬਰ ਹੋਣ ਲੱਗੀ ਫਿਰ ਰੌਲਾ ਪਾ ਲਿਆ ਸੀ। ਤੇ ਹੁਣ ਵੀ ਜਦੋਂ ਹਟਾਉਣ ਦੀ ਜਾਂ ਕਿਸੇ ਨੂੰ ਲਾਉਣ ਦੀ ਗੱਲ ਆਉਂਦੀ ਹੈ ਫਿਰ ਚੱਕ ਕੇ ਦਰੀ ਸਰਾਣਾ ਜਦ ਹਸਪਤਾਲ ਲੰਮਾ ਪੈ ਜਾਂਦਾ ਜਾ ਕੇ। ਸਹੀ ਹੈ। ਇਸ ਲਈ ਆਪਣੇ ਲਈ ਤਾਂ ਬੋਲਦਾ ਭਗਵੰਤ ਮਾਨ, ਪਰ ਪੰਜਾਬ ਲਈ ਨਹੀਂ ਬੋਲਿਆ। ਪੰਜਾਬ ਲਈ ਨਹੀਂ। ਹਾਂ, ਜਦੋਂ ਇਸ ਗੱਲ ਤੇ ਅੜਿਆ ਤਾਂ ਕਹਿੰਦੇ ਠੀਕ ਹੈ ਵੀ ਚੇਅਰਮੈਨ ਲਾਵਾਂਗੇ ਨਹੀਂ, ਸਹੂਲਤਾਂ ਸਾਰੀਆਂ ਚੇਅਰਮੈਨ ਵਾਲੀ ਦੇਵਾਂਗੇ। ਭਗਵੰਤ ਮਾਨ ਦੇ ਬਰਾਬਰ ਦੀ ਕੋਠੀ ਦਿੱਤੀ, ਬਰਾਬਰ ਦੀ ਸਿਕਿਉਰਿਟੀ ਦਿੱਤੀ, ਬਰਾਬਰ ਦੇ ਅਮਲਾ ਫਾਲਾ ਦਿੱਤਾ। ਅਫਸਰਾਂ ਨੂੰ ਹਦਾਇਤ ਹੋਈ ਕਿ ਭਗਵੰਤ ਮਾਨ ਤੋਂ ਪਹਿਲਾਂ ਫਾਈਲਾਂ ਇੱਥੋਂ ਪਾਸ ਕਰਾਉਣੀਆਂ। ਸਹੀ ਹੈ। ਇਸ ਲਈ ਰਾਘਵ ਚੱਡਾ ਤੱਕ
ਕੇਜਰੀਵਾਲ ਦੇ ਨੱਕ ਦਾ ਵਾਲ ਸੀ, ਜਿਹਨੂੰ ਪੂਰਾ ਪੰਜਾਬ ਬਿਨਾਂ ਲੜਿਆਂ, ਬਿਨਾਂ ਚੋਣ ਜਿੱਤਿਆਂ, ਬਿਨਾਂ ਕੁਛ ਕੀਤਿਆਂ ਸੌਂਪਤਾ। ਕਹਿਣ ਨੂੰ ਸਹਾਇਕ ਇੰਚਾਰਜ ਦੀ, ਇੰਚਾਰਜ ਦਾ ਜਰਨੈਲ ਸਿੰਘ ਦੀ, ਜਰਨੈਲ ਸਿੰਘ ਤਾਂ ਵਿਚਾਰੇ ਨੂੰ ਕਿਤੇ ਮੇਜ਼ ਕੁਰਸੀ ਵੀ ਨਹੀਂ ਮਿਲੀ, ਕੋਠੀ ਦਾ ਬਹੁਤ ਦੂਰ ਦੀ ਗੱਲ। ਸਹੀ ਗੱਲ, ਬਿਲਕੁਲ। ਉਹ ਤਾਂ ਨਾਂ ਨੂੰ ਰੱਖਿਆ ਸੀ ਕਿਉਂਕਿ ਉਹਦੇ ਸਿਰ ਤੇ ਪੱਗ ਸੀ, ਤੇ ਅਸਲ 'ਚ ਤਾਂ ਤੁਸੀਂ ਚਲਾ ਰਹੇ ਸੀ। ਤੇ ਜਦੋਂ ਆ ਪੜਾਅ ਦਰ ਪੜਾਅ ਵਿਗੜਨ ਲੱਗੀ ਫਿਰ ਤੇ ਫਿਰ ਰਾਘਵ ਚੱਡਾ ਦੀ ਰਾਜ ਸਭਾ 'ਚ ਬੋਲੀ ਵੀ ਬਦਲ ਗਈ, ਚਾਹੇ ਉਹ ਬੜੇ ਲੋਕ ਪੱਖੀ ਮੁੱਦੇ ਚੱਕਦਾ ਹੋਵੇ, ਬੜੇ ਨੁਕਤੇ ਨਿਗਾਹ ਤੋਂ ਮੁੱਦੇ ਚੱਕਦਾ ਹੋਵੇ, ਪਰ ਮੈਨੂੰ ਦੱਸ ਦਿਓ ਕਿ ਉਹਦੇ ਵਿੱਚ ਜੇ ਪਾਰਟੀ ਹਿੱਤ ਦੇਖਣਾ ਹੋਵੇ ਤਾਂ ਪਾਰਟੀ ਦਾ ਹਿੱਤ ਕੀ ਹੈ, ਤੇ ਜੇ ਅਸੀਂ ਆਪਣਾ ਨਿੱਜੀ ਹਿੱਤ ਪੰਜਾਬ ਦਾ ਦੇਖਣਾ ਹੋਵੇ ਤਾਂ ਪੰਜਾਬ ਦਾ ਹਿੱਤ ਕੀ ਹੈ। ਠੀਕ ਹੈ, ਉਹ ਪ੍ਰਭਾਵਿਤ ਕਰ ਸਕਦਾ ਕਿ ਏਅਰਪੋਰਟ ਦੇ ਉੱਤੇ ਜੀ ਸਸਤੀ ਦੁਕਾਨ 40 ਖੁੱਲਣੀ ਚਾਹੀਦੀ ਹੈ। ਬਈ ਜਿਹੜਾ ਏਅਰਪੋਰਟ ਦੇ ਉੱਤੇ ਜਾ ਕੇ ਜਹਾਜ਼ ਦੀ ਟਿਕਟ ਲੈਣ ਦੀ ਸਮਰੱਥਾ ਰੱਖਦਾ ਹੈ, ਉਹ ਮਹਿੰਗੀ ਚਾਹ ਵੀ ਪੀ ਲੂਗਾ। ਸਹੀ ਹੈ, ਠੀਕ ਹੈ, ਇਹ ਦੱਸਣ ਲਈ, ਬੋਲਣ ਲਈ ਬਹੁਤ ਚੰਗਾ ਲੱਗਦਾ ਹੈ ਨਾ, ਪਰ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦੇ ਸੀ, ਕਦੇ ਰਾਘਵ ਚੱਡਾ ਉਹਨਾਂ ਤੇ ਬਹਿਸ ਕਰਦੇ ਨਜ਼ਰ ਆਏ? ਪੰਜਾਬ ਦੇ ਪਾਣੀਆਂ ਦੇ ਹੱਕ ਤੇ, ਪੰਜਾਬ ਦੇ ਕਰਜ਼ੇ ਤੇ, ਕਿਸਾਨੀ ਕਰਜ਼ੇ ਤੇ, ਮਨਰੇਗਾ ਵਾਲੇ ਮਸਲੇ ਤੇ, ਦੱਸ ਦਿਓ। ਠੀਕ ਹੈ, ਤੁਸੀਂ ਡਿਲੀਵਰੀ ਬੁਆਏ ਦੀ ਗੱਲ ਕੀਤੀ ਹੈ ਨਾ, ਤੁਸੀਂ ਆ ਡਾਟਾ ਦੀ ਗੱਲ ਕੀਤੀ, ਉਹ ਚੰਗੀਆਂ ਗੱਲਾਂ ਹੋਣਗੀਆਂ, ਤੇ ਪਰ ਕੇਜਰੀਵਾਲ ਤਾਂ ਕਹਿੰਦਾ ਕਿ ਉੱਥੇ ਮੇਰੀ ਹੀ ਗੱਲ ਹੋਣੀ ਚਾਹੀਦੀ ਹੈ। ਸਹੀ ਹੈ, ਮੈਂ ਭੇਜਿਆ ਤੁਹਾਨੂੰ ਜੀ। ਪੰਜਾਬ ਤੋਂ 7 ਰਾਜ ਸਭਾ ਮੈਂਬਰ ਨੇ, ਦਿੱਲੀ ਤੋਂ 3 ਨੇ, 10 ਨੇ ਆਮ ਆਦਮੀ ਪਾਰਟੀ ਦੇ। ਉਹਨਾਂ 10 ਦੇ ਵਿੱਚ ਦੂਜੇ ਨੰਬਰ ਦਾ ਉਹਦਾ ਸੀਗਾ ਰਾਘਵ ਚੱਡਾ ਕੋਲ, ਡਿਪਟੀ ਮੁਖੀ ਸੀਗੇ ਰਾਜ ਸਭਾ ਦੇ ਵਿੱਚ ਪਾਰਟੀ ਦੇ ਨਾਤੇ। ਠੀਕ ਹੈ, ਸੰਜੇ ਸਿੰਘ ਚਲਾਉਂਦੇ ਨੇ ਸਾਰਾ ਕੁਝ, ਪਰ ਸ਼ਵਾਤੀ ਮਾਲੀਵਾਲ ਇਹਨਾਂ ਦੀ ਮੈਂਬਰ ਹੈ ਉੱਥੇ ਰਾਜ ਸਭਾ ਦੇ ਵਿੱਚ, ਪਰ ਇਹਨਾਂ ਵੱਲੋਂ ਨਹੀਂ ਹੈ। ਠੀਕ ਹੈ ਜੀ। ਹੁਣ ਉਸੇ ਕੈਟਾਗਰੀ 'ਚ ਰਾਘਵ ਚੱਡਾ ਪਾਰਟੀ ਦੇ ਨੁਮਾਇੰਦੇ ਨੇ, ਪਰ ਹੁਣ ਪਾਰਟੀ ਦੇ ਮੈਂਬਰ ਨਹੀਂ ਉੱਥੇ। ਸਹੀ ਹੈ, ਬਿਲਕੁਲ। ਉਹ ਤਾਂ ਇੱਕ ਮਜਬੂਰੀ ਹੈ ਕਿ 2028 ਤੱਕ ਅਗਲਾ ਆਪਣੀ ਕੁਰਸੀ ਬਚਾ ਕੇ ਰੱਖਣਾ ਚਾਹੁੰਦਾ ਹੈ। ਜੇ ਅਸਤੀਫਾ ਦੇ ਕੇ ਬਾਹਰ ਆਉਂਦਾ, ਕੱਲ ਨੂੰ ਅੱਜੇ ਬੀਜੇਪੀ ਚਲਾ ਜਾਂਦਾ, ਪਤਾ ਨਹੀਂ ਉਹਨਾਂ ਕੋਲ ਰਾਜ ਸਭਾ ਭੇਜਣ ਲਈ ਕੋਈ ਥਾਂ ਹੈ ਕਿ ਨਹੀਂ, ਜਾਂ ਕੱਲ ਨੂੰ ਚੋਣ ਲੜਾਉਣਾ ਚਾਹੁੰਦੇ ਨੇ, ਕੀ ਕਰਾਉਣਾ ਚਾਹੁੰਦੇ ਨੇ, ਪਤਾ ਨਹੀਂ। ਇੱਥੇ ਸੀਟ ਪੱਕੀ ਹੈ। ਸੋ ਇਸ ਲਈ ਜੇ ਤੁਹਾਨੂੰ ਲੱਗਿਆ ਕਿ 27 'ਚ ਪੰਜਾਬ 'ਚ ਲੋੜ ਹੈ ਰਾਘਵ ਚੱਡਾ ਦੀ, ਫਿਰ ਤਾਂ ਅਸਤੀਫਾ ਦਵਾ ਕੇ ਵੀ ਉਤਾਰ ਲੈਣਗੇ। ਪਰ ਤੁਸੀਂ ਇਹ ਦੇਖੋ ਨਾ ਕਿ ਪੰਜਾਬ ਤੋਂ ਵੱਡੇ ਵੱਡੇ ਧੁਰੰਤਰ ਗਏ, ਕੈਪਟਨ ਅਮਰਿੰਦਰ ਸਿੰਘ ਵਰਗੇ, ਸੁਨੀਲ ਜਾਖੜ ਵਰਗੇ, ਅਤੇ ਸਿੱਖ ਚਿਹਰੇ ਦੇ ਨਾਤੇ HS ਫੂਲਕਰ ਨੂੰ ਲੈ ਗਏ, ਹੈ ਨਾ, ਬਿੱਟੂ ਹੋਰੀ ਤੁਰੇ ਫਿਰਦੇ ਨੇ, ਮੰਤਰੀ ਵੀ ਬਣਾ ਲਏ ਦੂਏ ਪਾਸੇ ਲਿਜਾ ਕੇ। ਸਹੀ ਹੈ। ਸੋ ਇਹਨਾਂ ਨੇ ਅਜੇ ਤੱਕ ਪੰਜਾਬ ਦੇ ਲਈ ਕੀ ਕਰ ਲਿਆ ਬੀਜੇਪੀ 'ਚ ਜਾ ਕੇ, ਜਿਹੜਾ ਰਾਘਵ ਚੱਡਾ ਕਰ ਲੂਗਾ? ਸਰਕਾਰ ਹੈ, ਜੇ ਸੱਚਮੁੱਚ ਪੰਜਾਬ ਦਾ ਕੋਈ ਭਲਾ ਕਰਨਾ ਚਾਹੁੰਦੀ ਹੁੰਦੀ, ਕੋਈ 4 ਕੰਮ ਤਾਂ ਇਹੋ ਜਿਹੇ ਕਰਕੇ ਦਿਖਾਉਂਦੀ। ਸਹੀ ਗੱਲ ਹੈ, ਬਿਲਕੁਲ ਜੀ। ਇਸ ਲਈ ਜਾਂ ਇਹ ਕੁਛ ਨੁਕਤਾ, ਜਿਹੜੇ ਨੁਕਤੇ ਚੱਕਦੇ ਰਹੇ ਨੇ ਜਾਖੜ, ਉਹ ਤਾਂ ਸੁਣੀ ਨਹੀਂ। ਤੁਸੀਂ ਉਸੇ ਤਨਖਾਹ ਤੇ ਕੰਮ ਕਰ ਰਹੇ ਹੋ ਉਹਦੇ ਅੰਦਰ, ਤੇ ਫਿਰ ਰਾਘਵ ਚੱਡਾ ਇਹ ਜਿਹਾ ਕਿਹੜਾ ਵੱਖਰਾ ਨੁਕਤਾ ਰੱਖ ਦੂਗਾ? ਬਸ ਸਿਰਫ ਇਹ ਹੈ ਕਿ ਕੇਜਰੀਵਾਲ ਨਾਲ ਵਿਗੜ ਗਈ, ਉਹਦੀ ਨਜ਼ਰ ਸਵੱਲੀ ਨਹੀਂ ਰਹੀ, ਤੇ ਹੁਣ ਹਟਾ ਦਿੱਤਾ ਗਿਆ, ਤੇ ਲੈ ਦੇ ਕੇ ਹੁਣ ਬਦਲ ਦੇ ਤੌਰ ਤੇ ਜਾਂ ਕਾਂਗਰਸ ਹੈ ਜਾਂ ਭਾਜਪਾ। ਸਹੀ ਗੱਲ, ਬਿਲਕੁਲ ਜੀ। ਹੁਣ ਅਕਾਲੀ ਦਲ ਸਤਾਉਣ ਤੋਂ ਰਿਹਾ ਰਾਘਵ ਚੱਡਾ, ਜਿਹੋ ਜਿਹਾ ਕਰੀਮੀ ਲੀਡਰ ਹੈ ਨਾ, ਚਾਕਲੇਟੀ ਚਿਹਰਾ, ਕਦੇ ਐਕਟਰ ਬਣਨਾ ਸੋਚਦਾ, ਕਦੇ ਕੁਝ ਸੋਚਦਾ, ਪਤਾ ਨਹੀਂ ਕਿੱਧਰ ਨੂੰ ਜਾਣਾ। ਵੈਸੇ ਚਾਰਟਰਡ ਅਕਾਊਂਟੈਂਟ ਵੀ ਹੈ, ਤੇ ਬੀਜੇਪੀ ਦੀ ਮਿਹਰਬਾਨੀ ਵੀ ਹੈ ਕਿ ਜਦੋਂ ਸਾਰੇ ਫਸੇ ਸੀ ਤਾਂ ਇਹਦੇ ਵਾਲਾ ਕਾਗਜ਼ ਥੱਲੇ ਰੱਖ ਲਿਆ ਸੀ ਕਿਤੇ। ਸਹੀ ਗੱਲ, ਬਿਲਕੁਲ। ਉਹਨਾਂ ਨਾਲ ਇੱਕ ਵਾਰ ਜਾਣਾ ਤਾਂ ਇਹਦਾ ਵੀ ਅੰਦਰ ਬਣਦਾ ਸੀ, ਜਿਹੋ ਜਿਹਾ ਰਿਕਾਰਡ ਬੋਲਦਾ ਸੀ। ਫਿਰ ਇਸ ਲਈ ਕੀ ਉਹ ਜਿਹੜਾ ਬਚਾਇਆ ਗਿਆ, ਉਹ ਕਿਸੇ ਸ਼ਰਤ ਤੇ ਬਚਾਇਆ ਗਿਆ ਸੀ। ਸਹੀ ਹੈ। ਹੁਣ ਉਹਦਾ ਮੁੱਲ ਤਾਰਨਾ, ਤੇ ਇਸ ਲਈ ਜੇ ਅਕਾਲੀ ਦਲ ਕੰਨੀ ਜਾ ਨਹੀਂ ਸਕਦਾ, ਕਾਂਗਰਸ ਕੰਨੀ ਗਿਆ ਨਹੀਂ, ਫਿਰ ਜਾਊਗਾ ਕਿੱਥੇ? ਜਾਂ ਤਾਂ ਕਿਉਂਕਿ ਬਿਜ਼ਨਸਮੈਨ ਲੋਕ ਨੇ, ਇਹਨਾਂ ਲਈ ਰਾਜਨੀਤੀ ਸੇਵਾ ਨਹੀਂ, ਮੌਕਾ, ਤੇ ਇਸ ਲਈ ਜਾਂ ਤਾਂ ਕੋਈ ਨਵਾਂ ਬਿਜ਼ਨਸ ਖੋਲਣਗੇ, ਨਹੀਂ ਫਿਰ ਅੱਜ ਦੇ ਦੌਰ 'ਚ ਬਿਜ਼ਨਸ ਵਜੋਂ ਜਿਹੜੀ ਪਾਰਟੀ ਸਭ ਤੋਂ ਵੱਧ ਚੱਲ ਰਹੀ ਆ, ਫਿਰ ਭਾਜਪਾ ਜਾਣਗੇ। ਇੱਕੋ ਇੱਕ ਬਦਲ ਹੈਗਾ, ਔਰ ਜਿਹੇ ਜਿਹੇ ਦਾ ਢੰਗ ਤਰੀਕਾ ਹੈ, ਭਾਜਪਾ ਨਾਲ ਤਾਰਾਂ ਮਿਲੀਆਂ ਹੋਈਆਂ ਨੇ ਜਨਾਬ ਜੀ। ਬਿਲਕੁਲ, ਜਿਵੇਂ ਜਿਹੜੀਆਂ ਤੁਸੀਂ ਹਵਾਲੇ ਦਿੱਤੇ ਨੇ ਉਸ ਹਿਸਾਬ ਨਾਲ ਤਾਂ ਥਿਊਰੀ ਤੇ ਇਹੀ ਬਣਦੀ ਹੈ ਜੀ। ਬਾਕੀ ਦੇਖੋ ਕੀ ਹੁੰਦਾ। ਥਿਊਰੀ ਇਹਨਾਂ ਦਾ ਵਿਚਾਰ ਵਿਚੂਰਧਾਰਾ ਵਾਲੀ ਗੱਲ ਹੈ ਨਹੀਂ ਗੀ ਜੀ, ਨਾ ਹੀ ਕੋਈ ਸਟੈਂਡ ਵਾਲੀ ਗੱਲ ਹੈ। ਇਹ ਤਾਂ ਮੌਕਾ ਦੇਖਦੇ ਵੀ ਕਿਹੜਾ ਕਿੱਧਰ ਹੈ, ਤੇ ਬਸ ਉਦੋਂ ਬਾਅਦ ਵੇਖ ਕੇ ਮੌਕਾ ਤੇ ਪਾਲਾ ਬਦਲ ਜਾਂਦੇ ਆ। ਪੰਜਾਬ ਦੀ ਸਿਆਸਤ ਦੇ ਵੱਲ ਆਈਏ, ਗੱਲ ਕਰੀਏ ਲਾਲਜੀਤ ਭੁੱਲਰ ਦੀ। ਕਨਸੋਆਂ ਚਰਚਾਵਾਂ ਇਹ ਤੁਰ ਪਈਆਂ ਵੀ ਲਾਲਪੁਰਾ ਵਾਂਗ ਸ਼ਾਇਦ ਲਾਲਜੀਤ ਭੁੱਲਰ ਨੂੰ ਵੀ ਕਲੀਨ ਚਿੱਟ ਮਿਲ ਜੂਗੀ ਜੀ। ਮਨਜਿੰਦਰ ਸਿੰਘ ਲਾਲਪੁਰਾ ਦੇ ਮਾਮਲੇ 'ਚ ਆਪਾਂ ਗੱਲ ਕਰਦੇ ਆਏ ਹਾਂ ਜੀ, ਕਿ ਵੀ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋ ਗਈ, ਤੇ ਸਜ਼ਾ ਹੋਣ ਦੇ ਨਾਲ ਹੀ ਉਹਨਾਂ ਦੀ ਮੈਂਬਰੀ ਖਤਮ ਹੋਣੀ ਬਣਦੀ ਹੈ। ਪਰ ਵਿਧਾਨ ਸਭਾ ਸਪੀਕਰ ਨੇ ਐਲਾਨੀ ਹੋਣੀ ਕਦੇ, ਤੇ
ਹੁਣ ਤਾਂ ਅਗਲੇ ਕਹਿੰਦੇ ਸਮਝੌਤਾ ਵੀ ਕਰਾ ਲਿਆ, ਸਜ਼ਾ ਤੋਂ ਬਾਅਦ ਵੀ ਅਸੀਂ ਬਰੀ ਕਰਾ ਲਿਆ। ਮਤਲਬ ਜਿਹਨੂੰ ਅਦਾਲਤ ਸਜ਼ਾ ਸੁਣਾ ਦੇਵੇ ਉਸ ਦੇ ਉੱਤੇ ਉੱਪਰਲੀ ਅਦਾਲਤ ਚ ਸੁਣਵਾਈ ਤੋਂ ਬਿਨਾਂ ਹੀ ਕਹਿਤਾ ਜਾਵੇ ਕਿ ਤੁਸੀਂ ਬਰੀ ਹੋ ਕਿਉਂਕਿ ਤੁਹਾਡਾ ਸਮਝੌਤਾ ਹੋ ਗਿਆ। ਸਹੀ ਹੈ। ਤੇ ਫਿਰ ਇਹ ਸੱਤਾ ਨਹੀਂ ਵਿਚਾਰੀ ਤਾਂ ਹੋਰ ਕੌਣ ਵਿਚਾਰੇ? ਉਹ ਪਰਿਵਾਰ ਜਿਹਨੇ ਸਜ਼ਾ ਦਵਾਈ ਉਹ ਇੱਥੇ ਆ ਕੇ ਸਮਝੌਤਾ ਕਿਸ ਆਧਾਰ ਤੇ ਕਰ ਗਿਆ? ਡਰ ਕੇ। ਸਹੀ ਹੈ। ਕਿਉਂਕਿ ਜੇ ਖਰੀਦਦਾ ਤਾਂ ਕਮਾਉਂਦਾ, ਖਰੀਦਣ ਦੀ ਕੋਸ਼ਿਸ਼ ਤਾਂ ਪਹਿਲਾਂ ਹੀ ਬਹੁਤ ਹੋਈ ਹੋਣੀ। ਹੁਣ ਸੌਦੇ ਦੇ ਨਾਲ ਡਰਾਇਆ, ਇਹਦਾ ਮਤਲਬ ਦੋ ਚੀਜ਼ਾਂ ਹੋਈਆਂ। ਮੈਂ ਇਹਦੀ ਨਵੀਂ ਉਦਾਹਰਨ ਦੇ ਦਿੰਦਾ ਜੀ। ਰੰਧਾਵਾ ਹੋਰਾਂ ਦੀ ਖੁਦਕੁਸ਼ੀ, ਗਗਨਦੀਪ ਸਿੰਘ ਰੰਧਾਵਾ ਹੋਰਾਂ ਦੀ ਖੁਦਕੁਸ਼ੀ, ਉਸ ਤੋਂ ਬਾਅਦ ਉਸ ਪਰਿਵਾਰ ਕੋਲ ਸਰਕਾਰ ਸਿੱਧੀ ਤਾਂ ਨਹੀਂ ਜਾ ਰਹੀ ਦੁੱਖ ਪ੍ਰਗਟਾਉਣ ਜੀ, ਪਰ ਬੈਕਡੋਰ ਬਹੁਤ ਕੁਝ ਲੈ ਕੇ ਜਾ ਰਹੀ ਹੈ। ਜਵਾਕ ਸੈੱਟ ਹੋ ਜਾਣਗੇ, ਨੌਕਰੀ ਦੇ ਦਾਂਗੇ, ਹੈਨਾ, ਕਾਰੋਬਾਰ ਕਰਾਉਣਾ ਉਹ ਕਰਾ ਦਾਂਗੇ, ਤੁਸੀਂ ਕੋਈ ਅਹੁਦਾ ਲੈਣਾ, ਕੁਛ ਕਰਨਾ, ਤੁਹਾਨੂੰ ਦੇ ਦਿੰਦੇ ਆ ਭੈਣ ਜੀ। ਪਰ ਕੀ ਇੰਨੀ ਨਰਮ ਹੁੰਦੀ ਹੈ ਸੱਤਾ ਦੀ ਤਾਕਤ? ਸਹੀ ਗੱਲ, ਬਿਲਕੁਲ। ਪਲੋਸ ਕੇ ਸਾਰਾ ਕੁਝ ਮੇਚ ਪਿਘਲ ਜੂਗੀ। ਸਹੀ ਗੱਲ। ਇਹ ਸਾਰੀਆਂ ਚੀਜ਼ਾਂ ਦੇ ਨਾਲ ਡਰਾਉਣ ਦੀ ਪ੍ਰਕਿਰਿਆ, ਸਮਝਾਉਣ ਦੇ, ਦੇਖੋ ਜੀ ਨਿਆਣੇ ਰੁਲ ਜਾਣਗੇ ਜੀ, ਕੀ ਫਾਇਦਾ, ਕਿੱਥੇ ਧੱਕੇ ਖਾਓਗੇ, ਕੁੜੀਆਂ ਦੇ ਵਿਆਹ ਕਰਨੇ ਆ ਤੁਸੀਂ। ਸਹੀ ਗੱਲ, ਬਿਲਕੁਲ। ਇਹ ਤਰੀਕੇ ਨਾਲ ਡਰਾਇਆ ਜਾਂਦਾ। ਸਹੀ ਹੈ। ਸੋ ਇਸ ਲਈ ਰੰਧਾਵਾ ਪਰਿਵਾਰ ਨੂੰ ਡਰਾਉਣ ਦੀ ਕਵਾਇਦ ਤਾਂ ਇੱਥੇ ਤੱਕ ਗਈ ਕਿ ਤੁਸੀਂ ਦਿਨ ਦਿਹਾੜੇ ਉਹਨਾਂ ਦੀਆਂ ਲਾਈਟਾਂ ਕਟਵਾਤੀਆਂ, ਬੱਤੀ ਕਟਵਾਤੀ, ਤੇ ਜਦੋਂ ਦਿਨ ਢਲਣ ਲੱਗਿਆ ਤੇ ਉਹਨੂੰ ਦੇਖਿਆ ਕਿ ਸਾਰਿਆਂ ਦੇ ਘਰਾਂ 'ਚ ਬੱਤੀ ਜਗ ਰਹੀ ਆ, ਸਾਡੇ ਗੁੱਲਾ, ਤੇ ਕੈਮਰੇ ਚੈੱਕ ਹੋਏ ਤਾਂ ਪਤਾ ਲੱਗਿਆ ਜੀ ਕੋਈ ਕੱਟ ਕੇ ਭੱਜ ਗਿਆ। ਕਮਾਲ ਆ ਵੀ, ਕੋਈ ਚੋਰ ਹੁੰਦਾ, ਕੋਈ ਕੇਬਲ ਕੂਬਲ ਖੋਲ ਕੇ ਲੈ ਕੇ ਜਾਂਦਾ, ਮੀਟਰ ਮੋਟਰ ਪੱਟ ਕੇ ਲੈ ਕੇ ਜਾਂਦਾ, ਸਮਝ ਆਉਂਦੀ? ਬੱਤੀਆਂ ਵੀ ਕੱਟਣ ਲੱਗ ਪਏ। ਗਗਨਦੀਪ ਰੰਧਾਵਾ ਦੀ ਬੱਤੀ ਉਹ ਕੱਟਣ ਆਇਆ ਕੋਈ? ਸਹੀ ਗੱਲ। ਮਤਲਬ ਕੈਸੇ ਦੌਰ ਵਾਪਰ ਰਹੇ ਨੇ ਕਿ ਦਲਿਤ ਦੇ ਘਰ 'ਚ ਅੱਗ ਲਾ ਦੋ, ਤੁਹਾਡੀ ਲੜਾਈ ਹੋਊਗੀ ਕਿਸੇ ਗੱਲ ਦੀ, ਲੜੋ, ਪਰ ਘਰ ਫੂਕ ਦੋ। ਸਹੀ ਗੱਲ। ਕਿਉਂਕਿ ਸੱਤਾ ਦਾ ਨਸ਼ਾ ਹੈ। ਇਹ ਕੀ ਹੈ? ਤੇ ਉਸੇ ਤਰ੍ਹਾਂ ਦਾ ਵਰਤਾਰਾ ਉਸ ਮਾਮਲੇ 'ਚ ਵਾਪਰਿਆ। ਜੀ। ਹੁਣ ਜਦੋਂ ਗਗਨਦੀਪ ਰੰਧਾਵਾ ਦੇ ਘਰੇ ਬੱਤੀ ਕੱਟਣ ਵਾਲੇ ਬੰਦੇ ਕੈਮਰੇ 'ਚ ਆ ਗਏ ਤਾਂ ਉਸ ਪਰਿਵਾਰ ਨੇ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਆਧਾਰ ਤੇ ਮੁੰਡੇ ਫੜ ਲਏ। ਜੀ। ਇੱਕ ਮੁੰਡੇ 23 ਸਾਲਾ ਮੁੰਡੇ ਦੀ ਪੁਲਿਸ ਦੀ ਹਿਰਾਸਤ 'ਚ ਮੌਤ ਹੋ ਗਈ। ਹੁਣ ਉਹਨਾਂ 'ਚੋਂ ਹੀ? ਜੀ, ਬਿਜਲੀ ਕੱਟਣ ਵਾਲੇ ਜਿਹੜੇ ਫੜੇ ਗਏ ਉਹਨਾਂ 'ਚੋਂ ਇੱਕ ਮੁੰਡੇ ਦੀ 23 ਸਾਲਾ ਮੁੰਡਾ ਗੁਰਬਖਸ਼ ਸਿੰਘ। ਠੀਕ ਹੈ ਜੀ। ਉਹਦੀ ਹਿਰਾਸਤੀ ਮੌਤ ਹੋ ਗਈ। ਹੁਣ ਜਿਨ੍ਹਾਂ ਦੇ ਘਰ ਦਾ ਜੀ ਆ ਉਹ ਤਾਂ ਕਹਿਣਗੇ ਕਿ ਪੁਲਿਸ ਨੇ ਮਾਰਤਾ, ਤਸ਼ੱਦਦ ਕਰਤਾ, ਪਰ ਜਿਹੜੀ ਸ਼ਿਕਾਇਤ ਕਰਤਾ ਧੀਰ ਸਿੰਘ ਗਗਨਦੀਪ ਸਿੰਘ ਰੰਧਾਵਾ ਹੋਰਾਂ ਦੀ, ਉਹ ਕਹਿ ਰਹੀ ਹੈ ਕਿ ਪੁਲਿਸ ਨੇ ਕੋਈ ਵਧੀਕੀ ਕੀਤੀ ਆ ਉਸ ਬੱਚੇ ਨੂੰ। ਉਹ ਸਮਝਦੇ ਨੇ ਕਿ ਪੁਲਿਸ ਕੀ ਕੁਝ ਕਰ ਸਕਦੀ ਹੈ ਨਾ। ਸਹੀ ਗੱਲ, ਬਿਲਕੁਲ ਜੀ, ਬਿਲਕੁਲ। ਇਹ ਤੁਸੀਂ ਇੱਥੋਂ, ਹੁਣ ਜੇ ਤਾਂ ਤੁਸੀਂ ਇਸ ਸ਼ਿਕਾਇਤ ਦੇ ਆਧਾਰ ਤੇ ਬੰਦੇ ਫੜੇ ਨੇ ਤਾਂ ਉਹਨਾਂ ਤੋਂ ਬਰਾਮਦ ਕੀ ਕਰਨਾ? ਸਿਰਫ ਇੰਨਾ ਹੀ ਪੁੱਛਣਾ ਨਾ ਕਿ ਕੌਣ ਹੈ। ਜੇ ਉਹ ਤੁਹਾਡੇ ਪੁਲਿਸ ਕਸਟਡੀ ਦੇ ਤਸ਼ੱਦਦ ਦੇ ਵਿੱਚ ਇੱਕ ਸਿਰਫ ਬਿਜਲੀ ਕੱਟਣ ਵਾਲਾ ਮਰ ਸਕਦਾ, ਤੇ ਲਾਲਜੀਤ ਭੁੱਲਰ ਤੋਂ ਤਾਂ ਅਜੇ ਇਹ ਪਤਾ ਕਰਾਉਣਾ ਉਹਦਾ ਫੋਨ ਕਿੱਥੇ ਹੈ, ਉਹਦੀ ਸਿਮ ਕਿੱਥੇ ਹੈ, ਪੀਏ ਕਿੱਥੇ ਹੈ ਨਾ, ਤੇ ਉਹਦਾ ਪੀਏ ਕਿੱਥੇ ਹੈ, ਬਾਪੂ ਕਿੱਥੇ ਹੈ, ਤੇ ਉਹ ਤੋਂ 5 ਦਿਨ ਦਾ ਰਿਮਾਂਡ, 3 ਦਿਨ ਦਾ ਰਿਮਾਂਡ, ਉਹਦੇ ਤਾਂ ਝੱਗੇ ਤੇ ਕੋਈ ਵੱਟ ਵੀ ਨਹੀਂ ਪਿਆ। ਸਹੀ ਹੈ, ਬਿਲਕੁਲ। ਤੇ ਕਮਾਲ ਹੈ, ਪੁਲਿਸ ਕਹਿ ਰਹੀ ਹੈ ਕਿ ਅਸੀਂ ਫੋਨ ਬਰਾਮਦ ਕਰਨਾ ਹੈ ਨਾ, ਤੇ ਪਹਿਲੇ ਦਿਨ ਖਬਰਾਂ ਆ ਰਹੀਆਂ ਕਿ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਫੋਨ ਦੇ ਉੱਤੇ ਇੰਟਰਵਿਊ ਹੋਈ ਹੈ। ਸਹੀ ਹੈ। ਇਸ ਲਈ ਇਹ ਤਰੀਕਾਕਾਰ ਗਗਨਦੀਪ ਰੰਧਾਵਾ ਦਾ ਪਰਿਵਾਰ ਵੀ ਸਮਝਦਾ ਤੇ ਪੰਜਾਬ ਵੀ ਸਮਝਦਾ ਕਿ ਉਸ ਬੱਚੇ ਦੀ ਕਸਟਡੀ 'ਚ ਮੌਤ ਹੋਈ ਹੈ ਜਾਂ ਕਤਲ ਹੋਇਆ, ਸਬੂਤ ਮਿਟਾਉਣ ਲਈ। ਸਹੀ ਹੈ। ਜਾਣਨਾ ਤਾਂ ਇਹੀ ਸੀ ਨਾ ਕਿ ਕਿਹਨੇ ਭੇਜੇ। ਤੇ ਇਹ ਸਾਰੇ ਵਰਤਾਰੇ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋ ਕਿ ਇਹਦਾ ਮਤਲਬ ਲਾਲਜੀਤ ਭੁੱਲਰ ਦੇ ਪਿੱਛੇ ਸਟੇਟ ਖੜਾ, ਲਾਲਜੀਤ ਭੁੱਲਰ ਦੇ ਪਿੱਛੇ ਸਰਕਾਰ ਖੜੀ ਹੈ, ਲਾਲਜੀਤ ਭੁੱਲਰ ਦੇ ਪਿੱਛੇ ਤਾਕਤ ਖੜੀ ਹੈ। ਤੇ ਫਿਰ ਉੱਥੇ ਤਾਂ ਮਤਲਬ ਕਿ ਲਾਲਪੁਰਾ ਦੇ ਮਾਮਲੇ 'ਚ ਤਾਂ ਫੈਸਲਾ ਤੱਕ ਹੋ ਗਿਆ ਸੀ, ਸਜ਼ਾ ਤੱਕ ਹੋ ਗਈ ਸੀ, ਹੈਨਾ, ਕੇਸ ਤੱਕ ਖਤਮ ਹੋ ਕੇ ਉੱਪਰਲੀ ਅਦਾਲਤ ਦੀ ਪ੍ਰਕਿਰਿਆ ਚੱਲ ਗਈ ਸੀ। ਇੱਥੇ ਤਾਂ ਜੇ ਰਿਮਾਂਡ ਪਹਿਲਾਂ ਪੁਲਿਸ ਰਿਮਾਂਡ ਸੀ, ਹੁਣ ਜੁਡੀਸ਼ੀਅਲ ਰਿਮਾਂਡ ਹੈ। ਅਗਲੇ ਕਹਿਣਗੇ ਜੀ ਠੀਕ ਹੈ ਜੀ, ਬੋਲਣ ਚੱਲਣ ਵਾਲਾ ਕੁਝ ਰਿਹਾ ਨਹੀਂ ਜੀ, ਹੁਣ ਦੇ ਦਿੰਦੇ ਆ ਜੀ ਜ਼ਮਾਨਤ, ਕੇਸ ਚੱਲੀ ਜਾਊਗਾ। ਸਹੀ ਗੱਲ ਹੈ। ਤੇ ਫਿਰ ਇਸ ਲਈ ਇਸ ਮਾਮਲੇ 'ਚ ਸਮਝੌਤਾ ਕਰਾਉਣ ਦੇ ਲਈ ਕਿਸ ਹੱਦ ਤੱਕ ਜਾ ਸਕਦੇ ਹੋ, ਹਿਸਾਬ ਲਾ ਲਓ। ਤੇ ਫਿਰ ਇਹਦਾ ਮਤਲਬ ਲਾਲਜੀਤ ਭੁੱਲਰ ਨੂੰ ਵੀ ਲਾਲਪੁਰੇ ਮਾਂ ਕਲੀਨ ਚਿੱਟ ਮਿਲਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਔਰ ਤਾਕਤ ਜਿਹੜੀ ਸੱਤਾ ਦੀ ਹੁੰਦੀ ਆ, ਉਹ ਕਿਸੇ ਵੀ, ਜੇ ਗੁੰਡਾਗਰਦੀ ਵਾਲੀ ਤਾਕਤ ਬਣ ਜਾਵੇ ਫਿਰ ਉਹ ਕੁਝ ਵੀ ਕਰਾ ਸਕਦੀ, ਬਿਲਕੁਲ। ਫਿਰ ਉਹਦਾ ਪੱਧਰ ਨਹੀਂ ਰਹਿੰਦਾ ਕੋਈ, ਫਿਰ ਉਹ ਹੇਠਲੇ ਪੱਧਰ ਤੱਕ, ਹੇਠਲੇ ਨਿਗਾਰ ਤੱਕ ਚਲੀ ਜਾਂਦੀ ਹੈ।
ਚੰਡੀਗੜ੍ਹ ਦੇ ਵਿੱਚ ਲੰਘੇ ਦਿਨ ਇੱਕ ਧਮਾਕਾ ਹੋਇਆ ਸੀ ਸ਼ਰਮਾ ਜੀ, ਹੁਣ ਕਹਿੰਦੇ ਹਾਈ ਕੋਰਟ ਨੂੰ ਉਡਾਉਣ ਦੀ ਧਮਕੀ ਆ ਗਈ। ਪ੍ਰਵੀਨ ਜੀ, ਚੰਡੀਗੜ੍ਹ ਦੇ ਸੈਕਟਰ 37 ਦੇ ਵਿੱਚ ਹੂੰ ਪੰਜਾਬ ਬੀਜੇਪੀ ਦਾ ਦਫ਼ਤਰ ਹੈ ਜੀ। ਤੇ ਉਸ ਦਫ਼ਤਰ ਦੇ ਬਾਹਰ ਗ੍ਰਨੇਡ ਵਾਲੀਆਂ ਵੀਡੀਓ ਆ ਗਈਆਂ, ਕੁਝ ਬੰਦੇ ਭੱਜਦੇ ਨਜ਼ਰ ਆ ਗਏ, ਕਾਰਵਾਈ ਹੋ ਗਈ ਜੀ। ਹੂੰ ਚਲੋ ਜੀ, ਸਵਾਲ ਤਾਂ ਇਹ ਹੈ ਕਿ ਜੀ ਬੰਦਾ ਚੰਡੀਗੜ੍ਹ ਵਰਗੇ ਖੇਤਰ ਚੋਂ ਵੀ ਨਿਕਲ ਕਿਵੇਂ ਜਾਂਦਾ ਹੈ, ਜਿੱਥੇ ਨਾਕੇਦਾਰ ਨਾਕੇ ਹੋਣ, ਜਿੱਥੇ ਕੰਟਰੋਲ ਕਰਨਾ ਆਸਾਨ ਹੋਵੇ ਜੀ ਜੀ, ਹੈ ਨਾ। ਨਾਲ ਮੋਹਾਲੀ ਲੱਗਦਾ, ਪੰਚਕੂਲਾ ਲੱਗਦਾ, ਬੜੇ VIP ਖੇਤਰ ਨੇ ਜੀ। ਤੇ ਅੱਜ ਕੱਲ ਤਾਂ ਪੰਜਾਬ ਪੁਲਿਸ ਨੇ ਵੀ ਨਾਕੇ ਖੂਬ ਵਧਾਏ ਹੋਏ ਨੇ ਜੀ। ਤੇ ਚੰਡੀਗੜ੍ਹ ਦੀ ਪੁਲਿਸ ਤਾਂ ਆਪਣੇ ਆਪ ਚ ਮੰਨੀਓ ਬੜੀ ਕਾਬਲ ਪੁਲਿਸ ਜਾਂਦੀ ਆ। ਹਾਂਜੀ ਹਾਂਜੀ, ਬਿਲਕੁਲ। ਪਰ ਅਸ਼ਵਨੀ ਸ਼ਰਮਾ ਜੀ ਕਹਿੰਦੇ ਨਿਸ਼ਾਨੇ ਤੇ ਮੈਂ ਸੀ। ਵੈਸੇ ਅਸ਼ਵਨੀ ਸ਼ਰਮਾ ਜੀ ਉਦੋਂ ਗਏ ਵੇ ਤਾਂ ਫੂਲਕਾ ਨੂੰ ਸ਼ਾਮਲ ਕਰਾਉਣ ਸੀ, ਨਹੀਂ ਤਾਂ ਇਹ ਦਫ਼ਤਰ 'ਚ ਰਹਿੰਦੇ ਰਹਿੰਦੇ ਆ ਉੱਥੇ ਚੰਡੀਗੜ੍ਹ ਜਦੋਂ ਆਉਂਦੇ ਆ। ਤੇ ਉਹ ਕਹਿੰਦੇ ਜੀ ਮੇਰੇ ਤੇ ਨਿਸ਼ਾਨਾ ਸੀ, ਕਿਉਂਕਿ ਮੈਨੂੰ ਉੱਥੇ ਵੀ ਮੇਰੇ ਘਰੇ ਵੀ ਕਿਹਾ ਹੋਇਆ ਕਿ ਸੈਰ ਨਾ ਕਰਿਆ ਕਰੋ ਜੀ, ਸਵੇਰ ਤੇ ਤੁਹਾਡੇ ਤੇ ਹਮਲਾ ਹੋ ਸਕਦਾ ਜੀ। ਮਤਲਬ ਹਮਲਾਵਰ ਇੰਨੇ ਕੱਚੇ ਸੀ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਅਸ਼ਵਨੀ ਸ਼ਰਮਾ ਹੈਗਾ ਕਿ ਨਹੀਂ ਹੈਗਾ। ਤੇ ਗੇਟ ਤੇ ਹੈ ਨਾ ਉਹ ਸਿੱਟ ਕੇ ਗ੍ਰਨੇਡ। ਚਲੋ ਇਹ ਜਾਂਚ ਦਾ ਵਿਸ਼ਾ ਹੋ ਸਕਦਾ ਕਿ ਚੋਣਾਂ ਤੋਂ ਪਹਿਲਾਂ ਕੀ ਕੁੱਕਰ ਬੰਬ ਫਟਦੇ ਨੇ, ਕਿਤੇ ਉਹ ਜਿਹੇ ਫਟਣ ਤਾਂ ਨਹੀਂ ਲੱਗੇ ਹੁਣ। ਇਹ ਵੀ ਜਾਂਚ ਦਾ ਵਿਸ਼ਾ ਕਿ ਇਸ ਲਈ ਆਪਣੇ ਆਪ ਨੂੰ ਕੇਂਦਰ 'ਚ ਰੱਖਣ ਲਈ ਵੀ ਕਈ ਵਾਰ ਇਹੋ ਜਿਹਾ ਕੁਛ ਹੁੰਦਾ। ਇਹ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਵਿੱਚ ਕੌਣ ਹੈ। ਪਰ ਕਹਿੰਦੇ ਜਿਹੜਾ ਗ੍ਰਨੇਡ ਹੈ ਜੀ ਉਹ ਪਾਕਿਸਤਾਨ ਦੀ ਬੋਲੀ ਬੋਲਦਾ, ਠੀਕ ਹੈ ਜੀ, ਹੈ ਨਾ। ਉਹਦਾ ਧਮਾਕਾ ਪਾਕਿਸਤਾਨ ਵਾਲਾ ਸੀਗਾ, ਉਹਦੇ ਪਿੱਛੇ ਇਹੋ ਜਿਹੀਆਂ ਵਿਦੇਸ਼ੀ ਤਾਕਤਾਂ ਨੇ ਜੀ। ਤੇ ਪਰ ਅਸ਼ਵਨੀ ਸ਼ਰਮਾ ਐਂਡ BJP ਕਹਿੰਦੀ ਜੀ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਸੀ। ਠੀਕ ਹੈ ਜੀ। ਭਗਵੰਤ ਮਾਨ ਕਹਿੰਦੇ ਵੀ ਸਾਡੀ ਕਿਵੇਂ ਬਣਦੀ ਆ। ਕਹਿੰਦੇ ਜੀ ਜਿਹੜਾ ਇਹ ਦਫ਼ਤਰ ਹੈ ਜੀ ਇਹ ਤੁਹਾਡੀ ਸਿਕਿਉਰਿਟੀ ਹੇਠ ਹੈ। ਬਈ ਉੱਥੇ ਤੁਹਾਡੇ ਲੀਡਰਾਂ ਦੇ ਨਾਲ ਪੁਲਿਸ ਮਿਲੀ ਹੋਊਗੀ, ਉਹਨਾਂ ਨੂੰ ਸਿਕਿਉਰਿਟੀ ਹੈ ਨਾ। ਤੁਹਾਡੇ ਕਿਸੇ ਅਧਿਕਾਰੀ ਨੂੰ, ਕੋਈ ਕਿਸੇ ਨੁਮਾਇੰਦੇ ਨੂੰ, ਕਿਸੇ ਵਰਕਰ ਨੂੰ, ਕਿਸੇ ਨੂੰ ਸਿਕਿਉਰਿਟੀ ਮਿਲੀ ਹੋਊਗੀ। ਇਹਦਾ ਮਤਲਬ ਇਹ ਥੋੜਾ ਕਿ ਉਹਨਾਂ ਨੇ ਬਿਲਡਿੰਗ ਦੀ ਸਿਕਿਉਰਿਟੀ ਕਰ ਲਈ, ਤੁਹਾਡੀ ਕਰਨੀ। ਠੀਕ ਹੈ। ਤੇ ਜੇ ਚੰਡੀਗੜ੍ਹ ਦੇ ਵਿੱਚ ਆ ਤਾਂ ਚੰਡੀਗੜ੍ਹ ਪੁਲਿਸ ਦੀ ਜ਼ਿੰਮੇਵਾਰੀ ਹੈ। ਬਿਲਕੁਲ ਹੈਗੀ ਹੈ। ਤੇ ਚੰਡੀਗੜ੍ਹ ਪੁਲਿਸ ਤੁਸੀਂ ਆਪ ਹੀ ਦੱਸਦੇ ਹੋ ਕਿ ਸਾਡੇ ਅਮਿਤ ਸ਼ਾਹ ਜੀ ਦੇ ਕੰਟਰੋਲ 'ਚ ਹੈ, ਯੂਟੀ ਹੈ ਜੀ, ਇਹ ਪੰਜਾਬ ਦੀ ਰਾਜਧਾਨੀ ਨਹੀਂ ਹੈ। ਤੇ ਮੁੱਖ ਮੰਤਰੀ ਨੇ ਟਵੀਟ ਕਰਤਾ, ਕਹਿੰਦਾ ਜਦੋਂ ਕੋਈ ਘਟਨਾ ਵਾਪਰ ਜਾਵੇ ਫਿਰ ਮੈਂ ਜ਼ਿੰਮੇਵਾਰ। ਉਹ ਚੰਡੀਗੜ੍ਹ ਕੇਂਦਰ ਦਾ ਜੀ। ਤੇ ਇਹ ਇਸ ਲਈ ਹੁਣ ਇਸ ਮਸਲੇ ਤੇ ਪੇਚ ਫਸ ਗਿਆ। ਮੈਂ ਕਹਿੰਦਾ ਜ਼ਿੰਮੇਵਾਰੀ ਕਿਸੇ ਨੂੰ ਦਿਓ ਜਨਾਬ, ਪਰ ਲੋਕਾਂ ਦੀ ਤਾਂ ਕੋਈ ਜ਼ਿੰਮੇਵਾਰੀ ਚੱਕ ਲਓ। ਸਹੀ ਗੱਲ ਹੈ, ਬਿਲਕੁਲ। ਚੰਡੀਗੜ੍ਹ 'ਚ ਵੀ ਰਹਿੰਦੇ ਤਾਂ ਲੋਕ ਹੀ ਨੇ, ਚਾਹੇ ਗ੍ਰਹਿ ਮੰਤਰੀ ਚੱਕੇ ਤੇ ਚਾਹੇ ਪੰਜਾਬ ਦਾ ਮੁੱਖ ਮੰਤਰੀ ਚੱਕੇ, ਚੱਕੋ ਸਹੀ ਕੋਈ। ਸਹੀ ਹੈ, ਬਿਲਕੁਲ। ਹਾਂ, ਹੁਣ ਸਵਾਲ ਇਹ ਹੈ ਕਿ ਇਹ ਘਟਨਾ ਤਾਂ ਉਹ ਹੈ ਜਿਹੜੀ ਵੀਡੀਓ 'ਚ ਆ ਗਈ, ਦਿਖ ਗਈ। ਇੱਕ ਉਹ ਵਰਤਾਰਾ ਜਿਹੜਾ ਲਗਾਤਾਰ ਜਾਰੀ ਹੈ, ਈਮੇਲ ਵਾਲਾ ਵਰਤਾਰਾ। ਕਦੇ ਕਹਿੰਦੇ ਨੇ ਜੀ ਇੱਕ ਬੰਦਾ ਫਲਾਣੀ ਸਟੇਟ ਤੋਂ ਫੜ ਲਿਆ ਜੀ, ਸਰਵਰ ਮਿਲ ਗਿਆ ਜੀ, ਆਹ ਮਿਲ ਗਿਆ, ਹੈ ਨਾ। ਤੇ ਪਰ ਈਮੇਲ ਦਾ ਵਰਤਾਰਾ ਤਾਂ ਰੁਕੇ ਨਹੀਂ ਰਿਹਾ ਜੀ। ਪੰਜਾਬ ਦੇ ਧਾਰਮਿਕ ਸਥਾਨਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੋਂ ਹੋ ਕੇ ਲੀਡਰਾਂ ਤੱਕ ਹੋਇਆ। ਚੰਡੀਗੜ੍ਹ ਦੀ ਲੋਕਲ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਇਹ ਧਮਕੀਆਂ ਆਉਂਦੀਆਂ ਰਹੀਆਂ। ਤੇ ਇਸ ਧਮਾਕੇ ਤੋਂ ਬਾਅਦ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਉਡਾਉਣ ਦੀ ਧਮਕੀ ਆ ਗਈ, ਫਿਰ ਚੈਕਿੰਗ ਕਰਨ ਪਹੁੰਚ ਗਏ। ਸਹੀ ਹੈ, ਬਿਲਕੁਲ। ਸੋ ਇਸ ਲਈ ਇਹ ਵਰਤਾਰਾ ਜੇ ਨਹੀਂ ਰੁਕ ਰਿਹਾ ਤਾਂ ਕੱਲ੍ਹ ਦੀ ਸਿਕਿਉਰਿਟੀ ਸਿਰਫ ਇਸ ਕੰਮ ਲਈ ਕਿ ਟੂ ਵੀਲਰਾਂ ਨੂੰ ਰੋਕ ਕੇ ਪੈਸੇ ਲੈ ਲਓ, ਬਾਹਰਲੀ ਗੱਡੀ ਦਾ ਨੰਬਰ ਦੇਖ ਕੇ ਉਹਨੂੰ ਸਾਈਡ ਤੇ ਲਵਾ ਲਓ, ਇਹ ਕੰਮ ਹੈ ਜੀ ਸਾਡਾ। ਸਹੀ ਹੈ, ਬਿਲਕੁਲ ਜੀ, ਬਿਲਕੁਲ। ਤੇ ਜਾਂਦੇ ਅਗਲੀ ਗੱਲ ਕਰੀਏ, ਮਾਫ ਕਰਨਾ, ਜਾਂਦੇ ਨਹੀਂ, ਹਾਰਮੁਜ਼ ਜਲਮਾਰਗ ਖੁਲਵਾਉਣ ਦੇ ਲਈ ਕਹਿੰਦੇ 35 ਮੁਲਕ ਇਕੱਠੇ ਹੋ ਗਏ ਜੀ। ਦੇਖੋ ਇਸ ਸਮੇਂ ਸਥਿਤੀ ਤਾਂ ਬਹੁਤ ਨਾਲ ਹੀ ਬਣੀ ਹੋਈ ਹੈ ਜੀ। ਦੁਨੀਆ ਭਰ ਦੀ ਜੋ ਹਾਲਾਤ ਆ ਉਹ ਤੋਂ ਆਪਾਂ ਵਾਕਫ ਹੈ। ਇਸ ਦੇ ਵਿੱਚ ਕਾਫੀ ਕੁਛ ਦਰਮਦਾਰ ਹੁਰਮੁਰਜ ਜਲ ਮਾਰਗ ਤੇ ਖੜਾ ਹੈ ਜੀ, ਕਿ ਜੇ ਉੱਥੋਂ 20% ਤੇਲ ਗੈਸ ਦੀ ਸਪਲਾਈ ਦਾ ਹੀ ਮਸਲਾ ਨਹੀਂ ਹੈ, ਉਹ ਇੱਕ ਸਮੁੰਦਰੀ ਮਾਰਗ ਨੂੰ ਵੀ ਸਾਰੇ ਨੂੰ ਪ੍ਰਭਾਵਿਤ ਕਰ ਰਿਹਾ ਨਾ ਅਗਲੇ ਨੂੰ। ਸਹੀ। ਉਹ ਸਾਰੇ ਦੇ ਲਈ ਹੁਣ ਤਰਲੋ ਮੱਛੀ ਨੇ, ਕਿਉਂਕਿ ਟਰੰਪ ਨੇ ਤਾਂ ਜਿਵੇਂ ਹੱਥ ਖੜੇ ਕਰਕੇ ਕਹਿਤਾ ਕਿ ਮੈਂ ਨਹੀਂ ਤੁਹਾਡੇ ਨਾਲ ਸਾਥ ਦਿੰਦਾ, ਸੋ ਤੋਂ ਆਪ ਖਿਲਾ ਹੁੰਦਾ ਖਿਲਾ ਲਓ। ਹੁਣ ਕੱਲ ਰਾਤ ਮੈਂ ਦੇਖ ਰਿਹਾ ਸੀਗਾ ਕਿ 35-36 ਮੁਲਕ ਨੇ ਜਿਹੜੇ ਆਪਸੀ ਤਾਲਮੇਲ ਕਰ ਰਹੇ ਨੇ। ਇਹਨਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਲੱਗੇ ਨੇ ਤੇ ਜੀ ਉਹ ਸਾਡੇ ਜੀ ਵਿਦੇਸ਼ ਮੰਤਰੀ ਵਰਚੁਅਲ ਮੀਟਿੰਗ ਬੁਲਾਉਣਗੇ। ਚੀਨ ਕਹਿੰਦਾ ਅਸੀਂ ਤਾਲਮੇਲ 'ਚ ਹਾਂ, ਭਾਰਤ ਉਸ ਬੈਠਕ 'ਚ ਸ਼ਾਮਲ ਹੋ ਰਿਹਾ। ਤੇ ਗਿਣਤੀ ਹੁਣ ਮੈਂ ਹੁਣੇ ਜਦੋਂ ਆਪਾਂ ਗੱਲ ਕਰਨ ਲੱਗੇ ਸੀ, ਮੈਂ ਤਾਂ ਚੈੱਕ ਕਰ ਰਿਹਾ ਸੀਗਾ, ਤਾਂ ਮੈਨੂੰ ਪਤਾ ਲੱਗ ਰਿਹਾ ਸ਼ਾਇਦ ਇਹ ਗਿਣਤੀ 60 ਤੱਕ ਵੀ ਪਹੁੰਚ ਜਾਊ। ਅੱਛਾ, ਠੀਕ ਆ। 60 ਦੇ ਕਰੀਬ ਵੀ ਇਹ ਮੁਲਕ ਇਕੱਠੇ ਹੋ ਸਕਦੇ ਆ। ਸੋ ਇਸ ਲਈ ਵਰਚੁਅਲ ਮੀਟਿੰਗ ਹੋਣੀ ਹੈ ਜੀ। ਉਹਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਈਰਾਨ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ। ਦੇਖੋ ਐਡੀ ਵੱਡੀ ਗਿਣਤੀ 'ਚ ਮੁਲਕ ਇਕੱਠੇ ਹੋ ਕੇ ਮਨਾ ਵੀ ਸਕਦੇ ਆ, ਸਮਝਾ ਵੀ ਸਕਦੇ ਆ, ਦਬਾਅ ਬਣਾ ਵੀ ਸਕਦੇ। ਪਰ ਇਹ ਕਿਤੇ ਨਾ ਕਿਤੇ ਇਹ ਚੈਲੰਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਵੀ ਹੈ
ਜਿਹਦਾ ਮਤਲਬ ਤੁਹਾਡੇ ਸਾਹਮਣੇ ਹੁਣ 60 ਮੁਲਕ ਆਪਣੀ ਰਣਨੀਤਿਕ ਤੌਰ ਦੇ ਉੱਤੇ ਸਾਹਮਣੇ ਖੜੇ ਨੇ, ਉਹ ਆਪਣੀ ਕੂਟਨੀਤੀ ਲੈ ਕੇ ਖੜੇ ਨੇ, ਜਿਹਦਾ ਮਤਲਬ ਹੁਣ ਤੁਹਾਡੇ ਕਰਨ ਚੁੱਪ ਨਹੀਂ ਰਹਿਣਗੇ। ਇਹਦਾ ਅਰਥ ਇਹ ਵੀ ਲੈਣ ਦੀ ਲੋੜ ਹੈ, ਕਿਉਂਕਿ ਜਿਵੇਂ ਟਰੰਪ ਨੇ ਕਿਹਾ ਤੁਸੀਂ ਮੇਰਾ ਸਾਥ ਨਹੀਂ ਤਾਂ ਮੈਂ ਤੁਹਾਡਾ ਆਪਣੇ ਜਹਾਜ਼ ਆਪੇ ਲੰਘਾ ਲਓ, ਅਗਲੇ ਕਹਿੰਦੇ ਵੀ ਠੀਕ ਹੈ ਅਸੀਂ ਸਲਾਹ ਕਰ ਲੈਂਦੇ। ਪਰ ਈਰਾਨ ਨੇ ਨਾਲ ਹੀ ਸਪਸ਼ਟ ਕਰਤਾ ਕਿ ਮੈਂ ਇੰਜ ਰਾਹ ਤਾਂ ਨਹੀਂ ਖੋਲਣ ਵਾਲਾ। ਦੇਖੋ, ਜਾਂ ਤਾਂ ਉਹ ਹੁਣ ਜਿਵੇਂ ਆਪਾਂ ਕਹਿੰਦੇ ਆ ਕਿ ਉਹ ਵਸੂਲੀ ਕਰਦਾ ਜੀ, ਚੀਨ ਦੀ ਕਰੰਸੀ ਚ ਲੈਂਦਾ ਜੀ, ਆਹ ਕਰੰਸੀ ਚ ਲੈਂਦਾ, ਹੁਣ ਉਹਨੇ ਆਪਣਾ ਇੱਕ ਮਤਾ ਵੀ ਪਾ ਲਿਆ, ਜੇ ਰਾਸ਼ਟਰਪਤੀ ਦੀ ਮੋਹਰ ਲੱਗ ਜਾਂਦੀ ਹੈ ਤਾਂ ਹੋ ਸਕਦਾ ਉਹ ਆਪਣੇ ਹੀ ਈਰਾਨ ਦੀ ਕਰੰਸੀ ਦੇ ਚ ਲੈਣ ਲੱਗ ਜਾਵੇ ਟੋਲ, ਉਹ ਰਸਮੀ ਤੌਰ ਤੇ ਉਹਦੇ ਨਾਲ ਉਹਦਾ ਖਮਿਆਜ਼ਾ ਵੀ ਪੂਰਾ ਹੁੰਦਾ ਹੈ, ਉਹਦਾ ਜੋ ਮਾਲੀ ਨੁਕਸਾਨ ਹੋਇਆ ਉਹਦੀ ਪੂਰਤੀ ਦੇ, ਕਿਉਂਕਿ ਤਾਂ ਕਹਿੰਦਾ ਕਿ ਜੰਗ ਰੋਕਣੀ ਤਾਂ ਮੇਰੀ ਪਹਿਲੀ ਸ਼ਰਤ ਆ, ਪਹਿਲਾਂ ਮੇਰਾ ਨੁਕਸਾਨ ਤਾਂ ਪੂਰਾ ਕਰੋ, ਫਿਰ ਗੱਲ ਕਰਾਂਗੇ, ਮੈਂ ਤਾਂ ਛੇੜੀ ਨਹੀਂ ਜੰਗ। ਸੋ ਇਸ ਲਈ ਕੀ ਇਹ 35 ਮੁਲਕ ਜਾਂ 60 ਮੁਲਕ ਜਿੰਨੇ ਵੀ ਹੋਣਗੇ, ਕਿ ਉਹਦੇ ਲਈ ਵੀ ਕੋਈ ਵਾਅਦਾ ਕਰਨਗੇ ਤੇਰੀ ਪੂਰਤੀ ਅਸੀਂ ਕਰਦੇ ਹਾਂ, ਜਾਂ ਹਰ ਸ਼ਿਪ ਦੇ ਨਾਲ ਉਹਨੂੰ ਹਰਜਾਨਾ ਦੇਣਾ ਤੈਅ ਕਰਨਗੇ, ਜਾਂ ਉਹਦਾ ਟੋਲ ਜਿਹੜਾ ਉਹਦੀ ਵਸੂਲੀ ਆ ਉਹਦੀ ਪੂਰਤੀ ਕਰਨਗੇ, ਜਾਂ ਈਰਾਨ ਇਹ ਮਹਿਸੂਸ ਕਰਦਾ ਕਿ ਜੇ ਰਾਹ ਹੀ ਖੁੱਲ ਗਿਆ ਫਿਰ ਮੇਰਾ ਰਹਿ ਕੀ ਗਿਆ ਮੇਰੇ ਕੋਲ, ਸਹੀ ਹੈ, ਫਿਰ ਮੇਰੀ ਮੰਨਣੀ ਕਿਹਨੇ ਆ, ਫਿਰ ਮੇਰੀ ਸ਼ਰਤਾਂ ਕਿਹਨੇ ਪੁੱਗਣੀਆਂ। ਇਸ ਲਈ ਕਿਉਂ ਇਸ ਲਈ ਅੜਿਆ ਕਿ ਨਾ ਪਹਿਲਾਂ ਅਮਰੀਕਾ ਨਵੇੜੇ ਗੱਲ ਫਿਰ ਦੇਖਾਂਗੇ। ਇਸ ਲਈ ਇਹ ਇੰਨਾ ਆਸਾਨ ਦਿਖਦਾ ਨਹੀਂਗਾ, ਪਰ ਤਾਂ ਵੀ ਜੇ 35 ਤੋਂ 60 ਮੁਲਕ ਇਕੱਠੇ ਹੁੰਦੇ ਨੇ ਤਾਂ ਇਹ ਟਰੰਪ ਦੇ ਲਈ ਵੱਡਾ ਦਬਾਅ ਹੈ, ਉਹਦੇ ਲਈ ਮੁਸ਼ਕਲ ਜ਼ਰੂਰ ਵੱਧਦੀ ਦਿਖ ਰਹੀ। ਜੀ ਬਿਲਕੁਲ। ਤੇ ਉਧਰ ਟਰੰਪ ਤਾਂ ਕਹਿੰਦੇ ਈਰਾਨ ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕਰੀ ਜਾਂਦੇ ਸ਼ਰਮਾ ਜੀ। ਉਹ ਤਾਂ ਖਾਸੇ ਦਾਅਵੇ ਕਰਦਾ ਜੀ, ਉਹ ਤਾਂ ਕਹਿੰਦਾ ਫੌਜ ਵੀ ਮੇਰੇ ਕੰਟਰੋਲ ਚ ਆ ਗਈ ਈਰਾਨ ਦੀ ਜੀ। ਉਹ ਤਾਂ ਕਹਿੰਦਾ ਕਿ ਉੱਥੇ ਦੀ ਜਿਹੜੀ ਹੁਣ ਨਵੀਂ ਲੀਡਰਸ਼ਿਪ ਹੈ ਉਹ ਤਾਂ ਮੇਰੇ ਹਿਸਾਬ ਨਾਲ ਚੱਲਣ ਲੱਗ ਪਈ, ਉਹ ਇੰਨੀ ਘੱਟੜ ਨਹੀਂ ਗਈ। ਉਹ ਤਾਂ ਇਹ ਵੀ ਕਹਿੰਦਾ ਕਿ ਮੈਂ ਤਾਂ ਅਮਰੀਕਾ ਦੇ ਲੋਕਾਂ ਦੇ ਲਈ ਤੇਲ ਭੰਡਾਰ ਇਕੱਠੇ ਕਰਨਾ ਚਾਹੁੰਦਾ। ਇਹ ਲੋਕ ਸਮਝੇ, ਲੋਕ ਕਾਲੇ ਹੀ ਬਹੁਤ ਨੇ ਕਿ ਛੱਡੋ ਜੀ ਆ ਜਾਓ ਆਪਾਂ ਜਿੱਤ ਗਏ, ਮਤਲਬ ਆਪ ਹੀ ਨੈਰੇਟਿਵ ਸਿਰਜੀ ਜਾਂਦਾ। ਅਮਰੀਕਾ ਚ ਟਰੰਪ ਦੇ ਖਿਲਾਫ ਲੋਕ ਆ ਰਹੇ ਨੇ, ਈਰਾਨ ਦੇ ਵਿੱਚ ਆਪਣੀ ਸਰਕਾਰ ਦੇ ਹੱਕ ਚ ਲੋਕ ਆ ਰਹੇ ਨੇ। ਲੜਾਈ ਚ ਦੋ ਹੀ ਮੁਲਕ ਨੇ, ਸਹੀ ਹੈ, ਲੜਾਈ ਦੋਵਾਂ ਥਾਵਾਂ ਤੇ ਲੱਗੀ ਆ। ਜੇ ਈਰਾਨ ਦਾ ਨੁਕਸਾਨ ਹੋ ਰਿਹਾ ਤਾਂ ਇਜ਼ਰਾਈਲ ਦਾ ਵੀ ਬਰਾਬਰ ਹੋ ਰਿਹਾ। ਬਿਲਕੁਲ ਸਹੀ ਹੈ। ਤੇ ਉਹ ਤੋਂ ਬਿਨਾਂ ਕਿੰਨੇ ਮੁਲਕ ਪ੍ਰਭਾਵਿਤ ਹੋ ਰਹੇ ਨੇ, ਅਮਰੀਕਾ, ਇਜ਼ਰਾਈਲ ਤੇ ਈਰਾਨ ਦੀ ਇਸ ਜੰਗ ਚ, ਜਿੱਥੇ ਸਿੱਧਾ ਉਹ ਕਹਿੰਦਾ ਬਈ ਜਿੱਥੇ ਵੀ ਟਿਕਾਣਾ ਕੋਈ ਨਾ ਕੋਈ ਅਮਰੀਕਾ ਦੀ ਤਾਰ ਜੁੜਦੀ ਹੈ ਮੈਂ ਤਾਂ ਉੱਥੇ ਅਟੈਕ ਕਰ ਰਿਹਾ। ਸਹੀ ਹੈ ਜੀ, ਬਿਲਕੁਲ। ਇਸ ਲਈ ਪਰ ਟਰੰਪ ਇਹ ਦਿਖਾ ਰਹੇ ਨੇ ਕਿ ਨਹੀਂ ਮੇਰੇ ਲੋਕ ਤਾਂ ਇਹ ਕਹਿੰਦੇ ਨੇ ਕਿ ਆਪਾਂ ਜਿੱਤੇ ਹੋਏ ਜੀ, ਛੱਡੋ ਜੀ ਆ ਜਾਓ ਹੁਣ ਬਸ। ਟਰੰਪ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਜਦੋਂ ਕਿ ਲੋਕ ਇਹ ਕਹਿ ਰਹੇ ਨੇ ਕਿ ਜੰਗ ਗਲਤ ਹੈ ਤੁਸੀਂ ਰੋਕੋ। ਤੇ ਪਰ ਟਰੰਪ ਨੇ ਹੁਣ ਨਵਾਂ ਮੀਡੀਆ ਨਾਲ ਗੱਲਬਾਤ ਕਰਦੇ ਆ, ਠੀਕ ਹੈ, ਪਤਾ ਨਹੀਂਗਾ ਜਦ ਤੱਕ ਆਪਾਂ ਇਹ ਗੱਲ ਕਰਨੀ ਤਦ ਤੱਕ ਕੋਈ ਨਵਾਂ ਟਵੀਟ ਨਾ ਆ ਜਾਵੇ, ਤਦ ਤੱਕ ਕੋਈ ਨਵੀਂ ਪ੍ਰੈਸ ਕਾਨਫਰੰਸ ਨਾ ਆ ਜਾਵੇ, ਕਿਸੇ ਮੀਡੀਆ ਅਦਾਰਿਆਂ ਨਵੀਂ ਗੱਲ ਨਾ ਆ ਜਾਵੇ, ਨਵਾਂ ਫੁਰਨਾ ਨਾ ਆ ਜਾਵੇ। ਪਰ ਕੁਛ ਵੀ ਹੋਵੇ, ਹੁਣ ਇਹ ਸੰਕੇਤ ਲੱਗ ਰਿਹਾ ਹੈ ਕਿ ਟਰੰਪ ਇਹ ਮਾਹੌਲ ਬਣਾ ਰਹੇ ਨੇ ਕਿ ਮੈਂ ਇਹ ਗੱਲ ਜਚਾ ਦੇਵਾਂ ਕਿ ਅਸੀਂ ਜਿੱਤੇ ਹੋਏ ਹਾਂ, ਅਸੀਂ ਬਹੁਤ ਨੁਕਸਾਨ ਕਰਤਾ, ਹੁਣ ਮੈਂ ਜੰਗ ਚੋਂ ਨਿਕਲ ਜਾਵਾਂ। ਪਰ ਹੁਣ ਈਰਾਨ ਕਹਿੰਦਾ ਐਂ ਜਾਣ ਨਹੀਂ ਦਿੰਦਾ, ਪਹਿਲਾਂ ਭਰਪਾਈ ਕਰਕੇ ਜਾ ਫਿਰ ਜਾਣ ਦੇਵਾਂਗੇ ਜੀ। ਵੈਸੇ ਇਸ ਲਈ ਇਹ ਸਥਿਤੀ ਕਾਫੀ ਗੁੰਝਲਦਾਰ ਬਣੀ ਹੋਈ ਹੈ। ਜੀ ਬਿਲਕੁਲ। ਵੈਸੇ ਇੱਕ ਚਰਚਾ ਇਹ ਵੀ ਹੈ ਵੀ ਮੈਂ ਖਬਰ ਪੜ੍ਹ ਰਿਹਾ ਸੀ, ਹਲੇ ਪੁਖਤਾ ਹੋਣੀ ਤਾਂ ਬਾਕੀ ਹੈ, ਪੁਸ਼ਟੀ ਹੋਣੀ ਤਾਂ ਬਾਕੀ ਹੈ। ਉਹ ਜਿਹੜੇ ਈਰਾਨ ਦੇ ਲੋਕ ਨੇ ਉਹਨਾਂ ਨੇ ਅਮਰੀਕੀਆਂ ਦਾ ਧੰਨਵਾਦ ਕੀਤਾ, ਕਹਿੰਦੇ ਚਲੋ ਧੰਨਵਾਦ ਤੁਹਾਡਾ, ਤੁਸੀਂ ਪ੍ਰੋਟੈਸਟ ਤਾਂ ਕੀਤੇ, ਤੁਸੀਂ ਸਾਡੇ ਲਈ ਆਵਾਜ਼ ਤਾਂ ਚੁੱਕੀ। ਸੋ ਇਹ ਵੀ ਗੱਲ ਆ, ਪਹਿਲਾਂ ਭਾਰਤ ਦੇ ਲੋਕਾਂ ਦਾ ਵੀ ਧੰਨਵਾਦ ਕਰ ਚੁੱਕੇ ਸ਼ਰਮਾ ਜੀ। ਬਿਲਕੁਲ। ਭਾਰਤੀ ਲੋਕਾਂ ਦਾ ਹੀ ਧੰਨਵਾਦ ਕੀਤਾ ਉਹਨਾਂ ਨੇ, ਕਦੇ ਵੀ ਸਰਕਾਰ ਦਾ ਨਹੀਂ ਕੀਤਾ। ਸਹੀ ਗੱਲ ਹੈ, ਬਿਲਕੁਲ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ USA ਦੇ ਨਾਲ। ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ।